मैं बेटे तकरीबन 22 कंट्री बाहर घूमिया ਤੇ ਮੈਨੂੰ ਪੰਜਾਬ ਨਾਲ ਦਾ ਨਜ਼ਾਰਾ ਨਹੀਂ ਕਿਤੇ ਮਿਲਿਆ। ਨਾ ਲੈਂਗੁਏਜ, ਨਾ ਰਹਿਣ ਸਹਿਣ, ਨਾ ਲੋਕਾਂ ਦਾ ਪਿਆਰ। ਕੋਈ USA ਚਲੇ ਜਾਓ, ਕੈਨੇਡਾ ਚਲੇ ਜਾਓ, ਜਰਮਨੀ ਚਲੇ ਜਾਓ, ਸਾਰਾ ਫਾਰਮੈਲਿਟੀ ਦਾ ਪਿਆਰ ਆ। ਉੱਥੇ ਜਿਹੜੀ ਇੱਥੋਂ ਵਾਲੀ ਮੁਹੱਬਤ ਆ ਨਾ, ਜਿਹੜੀ ਤੁਸੀਂ ਸਾਡੇ ਨਾਲ ਕਰਦੇ ਜੇ ਜਾਂ ਅਸੀਂ ਤੁਹਾਡੇ ਲੋਕਾਂ ਨਾਲ ਕਰਦੇ ਹਾਂ, ਉਹ ਬਾਹਰ ਕਿਤੇ ਨਹੀਂ ਮਿਲਦੀ। ਉਹ ਕਿਤੇ ਬਜ਼ੁਰਗਾਂ ਨੇ ਕੋਈ ਗੱਲ ਕੀਤੀ ਸੀ, ਸ਼ਰਤ ਲਾਈ ਕਿਸੇ ਨਾਲ, ਤੇ ਉਹਨਾਂ ਨੇ ਕਿਹਾ ਵੀ ਤੂੰ ਹੱਥ ਬੰਨ੍ਹ ਕੇ ਤੇ ਮੱਝ ਚੁੰਗ ਜਾਵੇਂ ਤੇ ਤੈਨੂੰ ਮੱਝ ਦੇ ਦਿਆਂਗੇ। ਉਹਨਾਂ ਨੇ ਹੱਥ ਪਿੱਛੇ ਬੰਨ੍ਹ ਦਿੱਤੇ ਤੇ ਉਹਨਾਂ ਬਜ਼ੁਰਗਾਂ ਨੇ ਮੱਝ ਚੁੰਗ ਲਈ ਆ ਪੂਰੀ। ਤੇ ਉਹਨਾਂ ਦੇ ਹਾਸੇ ਨਾਲ ਉਹਦਾ ਨਾਂ ਕੱਟਾ ਰੱਖਤਾ ਤੇ ਜਿਹੜੀ ਉਦੋਂ ਗਾਂ ਦੀ ਪਾਪੂਲੇਸ਼ਨ ਸੀ ਉਹ ਸਾਰੇ ਫਿਰ ਕੱਟੇ ਆਖਣ ਲੱਗ ਪਏ। ਸਿਆਸਤ ਨੂੰ ਤੇ ਧਰਮ ਨੂੰ ਅਸੀਂ ਜੋੜ ਨਹੀਂ ਸਕਦੇ। ਜਿਹੜੇ ਧਰਮ ਨੂੰ ਚਲਾਉਣ ਵਾਲੇ ਲੋਕ ਹੁੰਦੇ ਨੇ ਇਹ ਤਕਰੀਬਨ ਅਨਪੜ੍ਹ ਹੁੰਦੇ ਨੇ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਪ੍ਰੋਬਲਮ ਆ, ਖਾਸ ਕਰਕੇ ਸਿੱਖ ਰਿਲੇਟਡ ਜਿਹੜੇ ਲੋਕ ਨੇ, ਜਿਹੜੇ ਬੱਚੇ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਉਹਨੂੰ ਅਸੀਂ ਕਹਿੰਦੇ ਤੂੰ ਪਾਠ ਕਰਨਾ ਸਿੱਖ ਲੈ ਤੇ ਤੇਰੀ ਰੋਟੀ ਬਣ ਜੂ। ਵੇਖੋ ਜਿਹੜਾ ਬੰਦਾ ਅਨਕੁਆਲੀਫਾਈਡ ਆ ਉਹ ਲੋਕਾਂ ਨੂੰ ਕੀ ਗਾਈਡ ਕਰੇਗਾ? ਇਹੋ ਹਾਲ ਹੀ ਆਪਣੇ ਤਰੀਕੇ ਨਾਲ ਕਰਨਾ ਜਿਹੜਾ ਉਹਨੂੰ ਆਉਂਦਾ ਉਹਨੇ ਉਸ ਤਰੀਕੇ ਨਾਲ ਗਾਈਡ ਕਰਨਾ। ਇਹੋ ਹਾਲ ਹੀ ਤੁਹਾਡੇ ਆ ਕਿ ਮੌਲਵੀ ਉਹ ਲੋਕ ਬਣਦੇ ਨੇ ਜਿਹੜੇ ਐਜੂਕੇਸ਼ਨ ਤੋਂ ਵਾਂਝੇ ਨੇ। ਜੋ ਵੀ ਬੱਚਾ ਉਸ ਟਾਈਮ ਤੇ ਰੋਜ਼ਾ ਰੱਖਦਾ ਸੀ ਰਾਈ ਜੰਗ ਵਿੱਚ, ਉਹਨੂੰ ਸਾਡੇ ਦਾਦੀ ਜੀ ਇੱਕ ਚਾਂਦੀ ਦਾ ਸਿੱਕਾ ਦਿੰਦੇ ਸਨ। ਅੱਛਾ, ਵੀ ਤੂੰ ਰੱਬ ਦਾ ਨਾਮ ਲੈ, ਜੇ ਤੇਰੇ ਕੋਲ ਖਰਚਾ ਕਰਨ ਜੋਗੇ ਪੈਸੇ ਨਹੀਂ ਹੈਗੇ ਤੇ ਪੈਸੇ ਪੁੱਤ ਮੈਥੋਂ ਲੈ ਜੀ। ਰੋਜ਼ਾ ਛੱਡਣ ਵਾਸਤੇ ਤੈਨੂੰ ਕਿਸੇ ਦੇ ਘਰ ਗੁਲਾਮੀ ਨਹੀਂ ਕਰਨੀ ਪਏਗੀ। ਸਾਡੀ ਪ੍ਰੋਬਲਮ ਇਹ ਆ, ਜਿਹੜੀ ਮੇਜਰ ਪ੍ਰੋਬਲਮ ਆ, ਮੈਂ ਦੋ ਧਰਮਾਂ ਦਾ ਨੌਲੇਜ ਤਾਂ ਪੂਰਾ ਰੱਖਦਾ, ਮੁਸਲਮਾਨ ਧਰਮ ਦਾ ਤੇ ਸਿੱਖ ਧਰਮ ਦਾ। ਇਹਨਾਂ ਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਉਹ ਹਰ ਇਨਸਾਨ ਨੂੰ ਕੰਪੈਲ ਕਰਦੇ ਨੇ, ਐਡਵਾਈਜ਼ ਨਹੀਂ ਕਰਦੇ। ਜਦੋਂ ਕੰਪੈਲ ਕਰਦੇ ਨੇ ਤੇ ਉਦੋਂ ਮਾਮਲਾ ਵਿਗੜ ਜਾਂਦਾ ਆ। ਸਿੱਖ ਪਰਿਵਾਰਾਂ ਦੇ ਵਿੱਚੋਂ ਕ੍ਰਿਸਚਨ ਬਣਨ ਦਾ ਮੇਜਰ ਕਾਰਨ ਇਹ ਆ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਨਨਕਾਣਾ ਸਾਹਿਬ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਆਏ ਹੋਏ ਜਿਹੜੇ ਸਾਡੇ ਸਰਦਾਰ ਭਾਈ ਆ ਉਹ ਸਾਡੇ ਨਾਲ ਮੌਜੂਦ ਆ। ਇਹਨਾਂ ਨੂੰ ਪੁੱਛਦੇ ਆ ਜੀ ਇਹਨਾਂ ਨੂੰ ਇੱਥੇ ਆ ਕੇ ਕਿਹੋ ਜਿਹਾ ਲੱਗਾ ਔਰ ਕਿਹੜੇ ਇਲਾਕੇ ਚੋਂ ਇੱਥੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਜੇ? ਸ਼ੁਕਰ ਹੈ ਖੁਦਾ ਦਾ। ਆਪਣਾ ਪਹਿਲੇ ਨਾਮ ਦੱਸੋ ਜੀ। ਮੇਰਾ ਨਾਮ ਹੈ ਰਾਜ ਸਿੰਘ, ਅੱਛਾ, ਪਿੰਡ ਅਮਰਕੋਟ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਔਰ ਚੜ੍ਹਦੇ ਪੰਜਾਬ ਨੂੰ ਰਿਲੇਟਡ ਆ ਮੈਂ। ਅੱਛਾ, ਕਈ ਬੰਦੇ ਕਹਿੰਦੇ ਚੜ੍ਹਦਾ ਤੇ ਲਹਿੰਦਾ ਨਹੀਂ ਕਹਿਣਾ ਚਾਹੀਦਾ, ਪੰਜਾਬ ਜਿਹੜਾ ਲਹਿੰਦਾ ਹੋ ਹੀ ਨਹੀਂ ਸਕਦਾ। ਦੇਖੋ ਇਹ ਇੱਕ ਸਾਡੀ ਲੈਂਗੁਏਜ ਆ, ਇਹਦੇ 'ਚ ਚੜ੍ਹਦੇ ਜਿਹੜੇ ਚੜ੍ਹਿਆ ਉਹਨੇ ਲੈਣਾ ਵੀ ਆ, ਜਿਹੜਾ ਲੱਥਾ ਉਹਨੇ ਚੜ੍ਹਨਾ ਵੀ ਆ। ਇਹ ਇੱਕ ਕੁਦਰਤ ਦਾ ਕਾਨੂੰਨ ਆ। ਜਦੋਂ ਸਾਡੀ ਪਾਰਟੀਸ਼ਨ ਹੋਈ ਨਾ ਤੇ ਅੰਗਰੇਜ਼ਾਂ ਨੇ ਸਾਡੀ ਪਾਵਰ ਨੂੰ ਕੱਟ ਕਰ ਦਿੱਤਾ, ਕਿ ਪੰਜਾਬ ਦੇ ਲੋਕ ਨੇ ਜਿਹੜੇ ਇਹ ਹੀ ਅੰਗਰੇਜ਼ਾਂ ਦੇ ਬਰਖਲਾਫ ਆਬਜੈਕਸ਼ਨ ਲੈਂਦੇ ਸੀ, ਤੇ ਉਹਨਾਂ ਨੇ ਇਸ ਪਾਵਰ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਕਿ ਆਪਸ ਵਿੱਚ ਲੜਦੇ ਰਹਿਣਾ ਤੇ ਸਾਡੇ ਵੱਲ ਧਿਆਨ ਨਾ ਦੇਣਾ, ਮਸਰੂਫ ਕਰ ਦਿੱਤਾ। ਅਸੀਂ ਅੱਜ ਤੱਕ ਇਸ ਗੱਲ ਨੂੰ ਸਮਝ ਨਹੀਂ ਸਕੇ। 75 ਸਾਲਾਂ ਬਾਅਦ ਸਾਡੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਆ ਵੀ ਅਸੀਂ ਆਪਸ ਵਿੱਚ ਲੜੀ ਜਾਂਦੇ ਆ, ਕਿ ਜਦੋਂ ਇੱਕ ਮੇਜਰ ਪਾਵਰ ਹੋਣ ਦੇ ਬਾਵਜੂਦ ਵੀ ਅਸੀਂ ਲੋਕਾਂ ਦੀ ਗੁਲਾਮੀ ਕਰੀ ਜਾਂਦੇ ਆ। ਦੇਖੋ ਜੀ, ਅਗਰ ਸੋਸ਼ਲ ਮੀਡੀਆ ਨਾ ਆਉਂਦਾ ਤੇ ਅੱਜ ਵੀ ਨਹੀਂ ਸੀ ਪਤਾ ਲੱਗਣਾ, ਕਿਉਂਕਿ ਬਾਕੀ ਪੇਡ ਮੀਡੀਆ ਉਹ ਤੁਹਾਨੂੰ ਸਿੱਧੀ ਗੱਲ ਨਹੀਂ ਹੋਣੀ। ਪੇਡ ਮੀਡੀਆ ਕਦੇ ਵੀ ਨਹੀਂ, ਉਹਦਾ ਵਿਕਾਊ ਹੁੰਦਾ ਆ, ਉਹਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਦੇਖੋ ਜਰਮਨੀ ਦੇ ਦੋ ਪਾਰਟ ਸਨ, ਇਹ ਜਰਮਨੀ ਦੇ ਲੋਕ ਸਮਝਦਾਰ ਹੋਏ, ਐਜੂਕੇਸ਼ਨ ਆਈ ਤੇ ਉਹ ਇੱਕ ਹੋ ਗਏ, ਤੇ ਜਰਮਨੀ ਇੱਕ ਅੱਜ ਯੂਰਪ ਵਿੱਚ ਬੜੀ ਵੱਡੀ ਪਾਵਰ ਹੈ। ਮੈਂ ਤਾਂ ਖੁਦਾ ਅੱਗੇ ਉਹੀ ਬੇਨਤੀ ਕਰਦਾ ਵੀ ਜੇ ਸਾਡਾ ਪੰਜਾਬ ਵੀ ਕਿਤੇ ਇੱਕ ਹੋ ਜਾਵੇ ਤੇ ਹਿੰਦੁਸਤਾਨ ਨਾਲ ਦੀ ਕੋਈ ਵੱਡੀ ਪਾਵਰ ਨਹੀਂ ਬਣ ਸਕਦੀ। ਜੀ ਪਾਵਰ ਬਣ ਕੇ ਦੱਸਿਆ ਉਹਨਾਂ ਨੇ, ਪਾਵਰ ਹੈਗੀ ਸੀਗੀ, ਲੇਕਿਨ ਉਹ ਕਿਦਾਂ ਕਿ ਤੁਹਾਡੇ ਵਾਲੀ ਗੱਲ ਵੀ ਉਹਨਾਂ ਨੇ ਟੋਟੇ ਟੋਟੇ ਕਰ ਦਿੱਤੇ। ਜੇ ਕਿਤੇ ਸਾਡੇ ਲੋਕ ਇਕੱਠੇ ਹੋ ਜਾਣਾ ਤੇ ਦੁਨੀਆ ਵਿੱਚ ਕੋਈ ਪਾਵਰ ਇਹਨਾਂ ਨੂੰ ਹਰਾਉਣ ਵਾਲੀ ਨਹੀਂ ਹੈ, ਕਿਉਂਕਿ ਇੰਨੀ ਦਲੇਰ ਕੌਮ ਦੁਨੀਆ ਤੇ ਹੈ ਹੀ ਨਹੀਂ। ਦੇਖੋ ਪੰਜਾਬ ਦੇ ਲੋਕ ਨੇ, ਚਾਹੇ ਉਹ ਚੜ੍ਹਦੇ ਪਾਸੇ ਦੇ ਨੇ ਚਲੇ ਜਾਂਦੇ, ਪਤਾ ਨਹੀਂ ਪਾਣੀ ਇਹੋ ਜਿਹਾ ਕੋਈ ਜਿੱਥੇ ਵੀ ਖਲੋ ਜਾਂਦੇ ਨੇ ਉੱਥੇ ਕੋਈ ਨਾ ਕੋਈ ਆਸ ਅਮੀਰ ਜਾਗ ਪੈਂਦੀ ਆ। ਫਿਰ ਇਹ ਜਿਹੜੀ ਸਾਡੀ ਮਿੱਟੀ ਆ ਨਾ ਜੀ, ਇਹਦੇ ਨਾਲ ਦਾ ਖਿੱਤਾ ਦੁਨੀਆ ਤੇ ਕਿਤੇ ਨਹੀਂ ਹੈਗਾ, ਜਿੱਥੇ ਹਰ ਤਰ੍ਹਾਂ ਦਾ ਮੌਸਮ, ਹਰ ਤਰ੍ਹਾਂ ਦਾ ਫਲ, ਹਰ ਤਰ੍ਹਾਂ ਦੀ ਸਬਜ਼ੀ, ਹਰ ਤਰ੍ਹਾਂ ਦੀ ਮਾਦਨੀਅਤ ਮੌਜੂਦ। ਮੈਂ ਬੇਟੇ ਤਕਰੀਬਨ 22 ਕੰਟਰੀ ਬਾਹਰ ਘੁੰਮਿਆ ਤੇ ਮੈਨੂੰ ਪੰਜਾਬ ਨਾਲ ਦਾ ਨਜ਼ਾਰਾ ਨਹੀਂ ਕਿਤੇ ਮਿਲਿਆ। ਨਾ ਲੈਂਗੁਏਜ, ਨਾ ਰਹਿਣ ਸਹਿਣ, ਨਾ ਲੋਕਾਂ ਦਾ ਪਿਆਰ। ਕੋਈ USA ਚਲੇ ਜਾਓ, ਕੈਨੇਡਾ ਚਲੇ ਜਾਓ, ਜਰਮਨੀ ਚਲੇ ਜਾਓ, ਸਾਰਾ ਫਾਰਮੈਲਿਟੀ ਦਾ ਪਿਆਰ ਆ।
ਉੱਥੇ ਜਿਹੜੀ ਇੱਥੋਂ ਵਾਲੀ ਮੁਹੱਬਤ ਆ ਨਾ, ਜਿਹੜੀ ਤੁਸੀਂ ਸਾਡੇ ਨਾਲ ਕਰਦੇ ਜੇ ਜਾਂ ਅਸੀਂ ਤੁਹਾਡੇ ਲੋਕਾਂ ਨਾਲ ਕਰਦੇ ਹਾਂ, ਉਹ ਬਾਹਰ ਕਿਤੇ ਨਹੀਂ ਮਿਲਦੀ। ਤੇ ਸਾਡੀ ਤਾਂ ਫਿਰ ਵਾਰ-ਵਾਰ ਇੱਕੋ ਹੀ ਦੁਆ ਆ ਕਿ ਜਿਹੜੀ ਪਾਰਟੀਸ਼ਨ ਹੈ ਨਾ ਇਹ ਖਤਮ ਹੋ ਜਾਏ ਤੇ ਇੱਕ ਹੋ ਜਾਏ, ਇੱਕ ਤਾਂ ਆਵਾਮ ਨੂੰ ਸੁੱਖ ਬਣ ਜਾਏ। ਕਿ ਤੁਸੀਂ ਦੇਖੋ ਜੀ ਕਿਸੇ ਹੱਦ ਤੱਕ ਤਾਂ ਇਹ ਚੀਜ਼ਾਂ ਜਿਹੜੀਆਂ ਨਾ ਮੁੱਕ ਗਈਆਂ। ਅੱਜ ਤੁਸੀਂ ਸਾਡੇ ਬਰਾਬਰ ਖੜੇ ਆ, ਅਸੀਂ ਇੱਕ ਦੂਜੇ ਨੂੰ ਮਿਲ ਰਹੇ ਆ, ਠੀਕ ਹੈ ਜੀ। ਪਹਿਲੇ ਸਹੂਲਤਾਂ ਕਿੱਥੇ ਸੀਗੀਆਂ? ਨਹੀਂ ਸੀ ਸਹੂਲਤਾਂ ਜੀ, ਇਹ ਤਾਂ ਇਹ ਨੈਟ ਆਉਣ ਨਾਲ ਦੇ ਨਾਲ ਸਾਰੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਹੋਈਆਂ ਨੇ ਜੀ ਬਿਲਕੁਲ। ਤੇ ਕੁਦਰਤ ਵਾਲਾ ਕਰੇ। ਤੁਸੀਂ ਕਿਹਾ ਕਿ 22 ਮੁਲਕ ਘੁੰਮੇ ਆ, ਤੁਹਾਨੂੰ 22 ਮੁਲਕਾਂ ਦੇ ਵਿੱਚ 22 ਮੁਲਕਾਂ ਦੀ ਵੱਖਰੀ ਤੇ ਇੱਕ ਸਾਡੇ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਇਹ ਵੱਖਰੀ, ਇਹਨਾਂ ਦਾ ਕੀ ਫਰਕ ਪਾਇਆ? ਇਹਨਾਂ ਵਿੱਚ ਜੀ ਉੱਥੇ ਨਾ ਜਿਹੜਾ ਲੋਕਾਂ ਕੋਲੇ ਸਭ ਤੋਂ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਹੈਗਾ, ਤੇ ਦੂਜੀ ਜਿਹੜੀ ਆ ਉਹ ਪੈਸੇ ਦੇ ਨਾਲ ਗੱਲ ਕਰਦੇ ਨੇ, ਮੁਹੱਬਤ ਨਾਲ ਗੱਲ ਨਹੀਂ ਕਰਦੇ। ਤੁਸੀਂ USA ਚਲੇ ਜਾਓ, ਸੱਕਾ ਭਰਾ ਭਰਾ ਦੇ ਨਾਲ ਗੱਲ ਕਰੇਗਾ ਤਾਂ ਪੈਸੇ ਦੇ ਵਿੱਚ ਵੇਰਵਾ ਪਾ ਕੇ ਕਰੇਗਾ, ਨਹੀਂ ਤਾਂ ਨਹੀਂ ਕਰੇਗਾ। ਯੂਰਪ ਚਲੇ ਜਾਓ, ਉੱਥੇ ਵੀ ਇਹੋ ਗੱਲ ਆ, ਜੇ ਤੁਸੀਂ ਕੰਮ ਕਰੋਗੇ ਪੈਸਾ ਮਿਲੇਗਾ ਤੁਹਾਨੂੰ, 10-20 ਦਿਨ ਰੋਟੀ ਖਵਾਉਣਗੇ, ਉਸ ਤੋਂ ਬਾਅਦ ਕਹਿਣਗੇ ਭਰਾਵਾ ਤੂੰ ਪਾਸੇ ਹੋ ਜਾ। ਅੱਛਾ, ਉਹ ਜਿੱਦਾਂ ਕਹਿੰਦੇ ਨੇ ਕਿ ਆਪਣੇ ਤੋਂ 100 ਸਾਲ ਅੱਗੇ ਆ, ਹਾਂਜੀ। ਤੇ ਕੀ ਖਿਆਲ ਜਦੋਂ ਆਪਾਂ 100 ਸਾਲ ਘੁੰਮ ਕੇ ਆਣਾ ਤੇ ਆਪਣੀ ਵੀ ਇਹੀ ਜੀ ਹਾਲਤ ਨਹੀਂ ਹੋ ਜਾਣੀ? ਦੇਖੋ, ਜਦੋਂ ਐਜੂਕੇਸ਼ਨ ਆਉਂਦੀ ਹੈ ਨਾ ਬੇਟਾ, ਉਦੋਂ ਇਨਸਾਨ ਨੂੰ ਸਮੇਂ ਦੀ ਕੀਮਤ ਦਾ ਪਤਾ ਲੱਗਦਾ। ਸਾਡੇ ਪੰਜਾਬ ਦੇ ਵਿੱਚ ਰੋਡ ਜਾਮ ਹੁੰਦੇ ਨੇ, ਤੁਹਾਡੇ ਵੀ ਇਧਰ ਹੁੰਦੇ ਨੇ, ਉਹਦਾ ਇੱਕੋ ਇੱਕ ਰਿਜ਼ਲਟ ਆ ਵੀ ਲੋਕਾਂ ਦੇ ਨੂੰ ਪੜਤਾ। ਇੱਕ ਬੱਕਰੀਆਂ ਵਾਲੀ ਦੀ ਇੱਕ ਜਹਾਜ਼ ਵਾਲੇ ਦੀ ਯਾਰੀ ਨਹੀਂ ਹੋ ਸਕਦੀ, ਕਿ ਜਦੋਂ ਜਹਾਜ਼ ਉੱਡੇਗਾ ਤੇ ਬੱਕਰੀਆਂ ਡਰਨਗੀਆਂ, ਬੱਕਰੀਆਂ ਵਾਲਿਆਂ ਨੇ ਗਾਲਾਂ ਕੱਢਣੀਆਂ ਵੀ ਇਹ ਤਾਂ ਮੇਰਾ ਸਾਰਾ ਸਿਸਟਮ ਹੀ ਖਰਾਬ ਕਰ ਦੇਣਾ, ਮੇਰੇ ਬੱਕਰੀਆਂ ਡਰਦੀਆਂ ਨੇ। ਤੇ ਜਹਾਜ਼ ਵਾਲਿਆਂ ਨੇ ਕਹਿਣਾ ਮੈਂ ਕਰੋੜਾਂ ਰੁਪਈਆ ਲੈ ਮੈਂ ਜਹਾਜ਼ ਡਾਉਣਾ, ਮੈਂ ਤੇਰੀਆਂ ਬੱਕਰੀਆਂ ਵੱਲ ਥੋੜਾ ਵੇਖਣਾ ਕਿ ਮੈਂ ਤੇਰੀਆਂ ਬੱਕਰੀਆਂ ਵੱਲ ਥੋੜਾ ਵੇਖਣਾ। ਕੋਈ ਐਜੂਕੇਸ਼ਨ ਦਾ ਮੁੱਲ ਇਹੋ ਹੀ ਵੀ ਐਜੂਕੇਸ਼ਨ ਵਾਲੇ ਬੰਦੇ ਦੂਜੇ ਬੰਦੇ ਨਾਲ ਲੈਂਗੁਏਜ ਨਹੀਂ ਰਲਦੀ। ਬਦਕਿਸਮਤੀ ਦੇ ਨਾਲ ਸਾਡੇ ਜਿਹੜੇ ਆਪਣਾ ਜਿੱਦਾਂ ਕਹਿ ਲਓ ਵੀ ਮਜ਼ਹਬ ਦੇ ਵਿੱਚ ਸਾਡੇ ਲੋਕ, ਤੁਹਾਡੇ ਵੀ ਸਾਡੇ ਵੀ, ਉਹਨਾਂ ਦਾ ਕਬਜ਼ਾ ਜਿਹੜਾ ਨਾ ਉਹ ਕਮ ਪੜ੍ਹੇ ਲਿਖੇ ਲੋਕਾਂ ਦਾ ਆ। ਉਹ ਇੱਕ ਨਾ ਰਸਮ ਨੂੰ ਲੈ ਕੇ ਤੁਰੇ ਹੋਏ ਆ, ਉਹਦੇ ਮੁਤਾਬਕ ਗੱਲਾਂ ਕਰਦੇ ਆ ਔਰ ਉਹਦੇ ਮੁਤਾਬਕ ਲੋਕਾਂ ਨੂੰ ਉਹ ਉਭਾਰਦੇ ਆ। ਸਾਡੇ ਦੋਨੇ ਕੌਮਾਂ ਮਜ਼ਹਬ ਦੇ ਨਾਂ ਤੇ ਬਹੁਤ ਛੇਤੀ, ਮਜ਼ਹਬ ਦੇ ਨਾਂ ਤੇ ਜਿਹੜੀ ਪਾਰਟੀ, ਮਜ਼ਹਬ ਦੇ ਨਾਂ ਤੇ ਪਾਰਟੀਸ਼ਨ ਜਿਹੜੀ ਹੋਈ ਹੈ ਨਾ, ਇਹਨੇ ਤੁਹਾਡਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਹੈ। ਸਾਡੇ ਚਲੋ ਮਜ਼ਹਬ ਤਾਂ ਬਹੁਤ ਨੇ ਹਿੰਦੁਸਤਾਨ ਦੇ ਵਿੱਚ, ਪਰ ਫਿਰ ਵੀ ਉਹ ਕਾਫੀ ਹੱਦ ਤੱਕ ਕੰਟਰੋਲ ਨੇ। ਉੱਥੇ ਨੇ ਵੀ ਮੇਰੇ ਹਿਸਾਬ ਨਾਲ ਘੱਟੋ ਘੱਟ ਵੀ 40 ਕੌਮਾਂ ਹੋਣਗੀਆਂ ਜਿਹੜੀਆਂ ਹਿੰਦੁਸਤਾਨ ਵਿੱਚ ਨੇ, ਔਰ ਆਬਜੈਕਸ਼ਨ ਵੀ ਲਾਉਂਦੀਆਂ ਨੇ। ਪਰ ਥੋੜੀ ਜਿਹੀ ਤੁਹਾਡੇ ਨਾਲ ਜਿਹੜੀ ਐਜੂਕੇਸ਼ਨ ਹੈ ਨਾ, ਉੱਥੇ ਹੋਣ ਕਰਕੇ ਉਹ ਲੋਕ ਨੇ ਫਿਰ ਕੰਪਰੋਮਾਈਜ਼ ਕਰ ਲੈਂਦੇ ਨੇ। ਸਾਡੇ ਲੋਕ ਜਿਹੜੇ ਮੈਂਬਰਾਂ ਦੇ ਬਹਿ ਕੇ ਬਿਆਨ ਕਰਦੇ ਆ, ਗੱਲਾਂ ਬਾਤਾਂ ਦੱਸਦੇ ਆ, ਆਪਣੀ ਆਵਾਮ ਜਿਹੜੇ ਉਹਨਾਂ ਤੇ ਅੰਨਾ ਇਤਮਾਦ ਕਰਦੇ ਆ, ਅਗਰ ਉਹ ਸਹੀ ਹੋ ਜਾਣ। ਜਾਂ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਾਡੇ ਲੋਕਾਂ ਵਿੱਚ ਸਵਾਲ ਕਰਨ ਦੀ ਤਾਕਤ ਆ ਗਈ, ਕਿ ਕੋਈ ਬੰਦਾ ਕਰ ਰਿਹਾ, ਮੌਲਵੀ ਸਮਝ ਲਓ ਬਿਆਨ ਕਰ ਰਿਹਾ, ਜਾਂ ਤੁਹਾਡਾ ਕੋਈ ਪੰਡਤ ਜਾਂ ਗੁਰੂ ਕਿਹੜਾ ਆਪਣਾ ਗ੍ਰੰਥੀ ਕਰ ਰਹੇ ਆ, ਇਸ ਤਰ੍ਹਾਂ ਤੁਸੀਂ ਸਵਾਲ ਕਰੋਗੇ ਮੈਨੂੰ ਯਾਰ ਇਹਦਾ ਸਬੂਤ ਦੇ ਕਿੱਥੇ ਲਿਖਿਆ ਆ। ਜਦੋਂ ਆਪਣੇ ਸਵਾਲ ਕਰਨ ਦੀ ਤਾਕਤ ਆ ਗਈ, ਇਹਨਾਂ ਨੇ ਬਲੈਂਡਰ ਮਾਰਨਾ ਉਦੋਂ ਬੰਦ ਕਰ ਦੇਣਾ ਆ। ਬਲੈਂਡਰ ਵੱਜਦਾ ਹੀ ਉਦੋਂ ਜਦੋਂ ਅਸੀਂ ਚੁੱਪ ਰਹਿੰਦੇ ਆ, ਜਦੋਂ ਚੁੱਪ ਰਹਿੰਦੇ ਆ, ਜਦੋਂ ਆਬਜੈਕਸ਼ਨ ਹੋਏਗਾ ਉਦੋਂ ਉਹਦਾ ਆਨਸਰ ਮਿਲਣਾ ਨਹੀਂ, ਉਹ ਖੇਡ ਖਤਮ ਹੋ ਜਾਏਗੀ ਉੱਥੇ ਹੀ। ਦੇਖੋ, ਦੋ ਗੱਲਾਂ ਨੇ ਬੇਟੇ, ਸਿਆਸਤ ਨੂੰ ਤੇ ਧਰਮ ਨੂੰ ਅਸੀਂ ਜੋੜ ਨਹੀਂ ਸਕਦੇ। ਜਿਹੜੇ ਧਰਮ ਨੂੰ ਚਲਾਉਣ ਵਾਲੇ ਲੋਕ ਹੁੰਦੇ ਨੇ ਇਹ ਤਕਰੀਬਨ ਅਨਪੜ੍ਹ ਹੁੰਦੇ ਨੇ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਪ੍ਰੋਬਲਮ ਆ, ਖਾਸ ਕਰਕੇ ਸਿੱਖ ਰਿਲੇਟਡ ਜਿਹੜੇ ਲੋਕ ਨੇ, ਜਿਹੜੇ ਬੱਚੇ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਉਹਨੂੰ ਅਸੀਂ ਕਹਿੰਦੇ ਤੂੰ ਪਾਠ ਕਰਨਾ ਸਿੱਖ ਲੈ ਤੇ ਤੇਰੀ ਰੋਟੀ ਬਣ ਜੂ। ਵੇਖੋ, ਜਿਹੜਾ ਬੰਦਾ ਅਨਕੁਆਲੀਫਾਈਡ ਆ ਉਹ ਲੋਕਾਂ ਨੂੰ ਕੀ ਗਾਈਡ ਕਰੇਗਾ? ਇਹੋ ਹਾਲ ਹੀ ਆਪਣੇ ਤਰੀਕੇ ਨਾਲ ਕਰਨਾ, ਜਿਹੜਾ ਉਹਨੂੰ ਆਉਂਦਾ ਉਹਨੂੰ ਉਸ ਤਰੀਕੇ ਨਾਲ ਗਾਈਡ ਕਰਨਾ। ਇਹੋ ਹਾਲ ਹੀ ਤੁਹਾਡੇ ਆ ਕਿ ਮੌਲਵੀ ਉਹ ਲੋਕ ਬਣਦੇ ਨੇ ਜਿਹੜੇ ਐਜੂਕੇਸ਼ਨ ਤੋਂ ਵਾਂਝੇ ਨੇ, ਤੇ ਜਿਹੜਾ ਬੰਦਾ ਪੜ੍ਹਿਆ ਹੀ ਨਹੀਂ ਉਹ 10 ਬੰਦਿਆਂ ਦੀ ਸਪੀਚ ਦੇਗਾ ਤਾਂ ਫਿਰ ਆਪਣੇ ਤਰੀਕੇ ਨਾਲ ਹੀ ਦੇਗਾ ਉਹ, ਤੇ ਉਹਦਾ ਰਿਜ਼ਲਟ ਵੀ ਲੋਕਾਂ ਦੇ ਉਹੀ ਆਏਗਾ। ਇਸ ਕਰਕੇ ਇਸ ਚੀਜ਼ ਨੂੰ ਕੰਟਰੋਲ ਕਰਨਾ ਨਾ ਜਿਹੜਾ ਇਹ ਔਖਾ ਆ, ਇਹਨੂੰ ਟਾਈਮ ਲੱਗੇਗਾ, ਲੇਕਿਨ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਦੇ ਨਾਲ ਹਰ ਪ੍ਰੋਬਲਮ ਜਿਹੜੀ ਉਹ ਹੱਲ ਹੁੰਦੀ ਆ। ਦੇਖੋ ਜੀ, ਸਾਡਾ ਪ੍ਰੋਗਰਾਮ ਮਜ਼ਹਬੀ ਤਾਂ ਨਹੀਂ ਹੈਗਾ, ਲੇਕਿਨ ਅਗਰ ਮੈਂ ਥੋੜੀ ਜਿਹੀ ਗੱਲ ਕਰਨੀ ਚਾਹਾਂ ਤੇ ਉਹ ਇਹ ਕਰਾਂਗਾ ਕਿ ਮੈਂ ਮੁਸਲਮਾਨ ਹੋਣ ਦੀ ਹਸੀਅਤ ਨਾਲ ਕਿ ਸਾਡੇ ਇਸਲਾਮ ਦੇ ਵਿੱਚ ਸਾਡੇ ਅੱਲਾਹ ਪਾਕ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜਿਹੜੀ ਜ਼ਿੰਦਗੀ ਗੁਜ਼ਾਰੀ 63 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੇ ਕਿਸੇ ਇੱਕ ਜਗ੍ਹਾ ਤੇ ਵੀ ਬੁਲੰਦ ਆਵਾਜ਼ ਨਾਲ ਵੀ ਕਿਸੇ ਨੂੰ ਮੁਖਾਤਬ ਨਹੀਂ ਕੀਤਾ ਹੈਗਾ। ਉਹਨਾਂ ਨੇ ਬੜੀ ਧੀਮੀ ਤੇ ਮਿੱਠੀ ਆਵਾਜ਼ ਨਾਲ ਲੋਕਾਂ ਨੂੰ, ਪਰ ਮੈਂ ਇਸ ਗੱਲ ਤਾਂ ਮੈਨੂੰ ਬੜਾ ਹੈਰਾਨਗੀ ਹੁੰਦੀ ਕਿ ਉਹਨਾਂ ਨੂੰ ਮੰਨਣ ਵਾਲੇ, ਉਹਨਾਂ ਨੂੰ ਫਾਲੋ ਕਰਨ ਵਾਲੇ ਲੋਕ ਮੇਜ਼ ਭੰਨ ਕੇ ਤਕਰੀਰਾਂ ਕਰਨਗੇ, ਉੱਚੀ ਬੋਲ ਕੇ ਤਕਰੀਰਾਂ ਕਰਨਗੇ, ਸੰਘਾ ਪਾੜ ਕੇ ਤਕਰੀਰਾਂ ਕਰਨਗੇ, ਜਦਕਿ ਉਸ ਲਬੋ ਲਹਿਜੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਵੀ ਕਿਸੇ ਨੂੰ ਨਹੀਂ ਮੁਖਾਤਬ ਕਰਦੇ। ਮਤਲਬ ਕਿ ਉਹਨਾਂ ਦਾ ਤਰੀਕੇ ਦੇ ਨਾਲ ਅਗਰ ਆਪਾਂ ਬਿਆਨ ਕਰੀਏ, ਉਹਨਾਂ ਦੇ ਜਿਹੜੇ ਵੀ ਆਪਣੇ ਰਾਹਿਬਰ ਆ, ਉਹਨਾਂ ਦੀ ਇੱਕ ਤਾਲੀਮਾਤ ਨੂੰ ਅੱਗੇ ਲੈ ਕੇ ਆਈਏ ਤਾਂ ਮੇਰੇ ਖਿਆਲ ਫਸਾਦ ਜਿਹੜਾ ਉਹ ਵੈਸੇ ਹੀ ਮੁੱਕ ਜਾਂਦਾ, ਖਤਮ ਹੋ ਸਕਦਾ ਹੈ, ਖਤਮ ਹੋ ਸਕਦਾ। ਸਾਡੀ ਪ੍ਰੋਬਲਮ ਇਹ ਆ
ਜਿਹੜੀ ਮੇਜਰ ਪ੍ਰੋਬਲਮ ਆ, ਮੈਂ ਦੋ ਧਰਮਾਂ ਦਾ ਨੌਲੇਜ ਤਾਂ ਪੂਰਾ ਰੱਖਦਾ, ਮੁਸਲਮਾਨ ਧਰਮ ਦਾ ਤੇ ਸਿੱਖ ਧਰਮ ਦਾ। ਇਹਨਾਂ ਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਉਹ ਹਰ ਇਨਸਾਨ ਨੂੰ ਕੰਪੈਲ ਕਰਦੇ ਨੇ, ਐਡਵਾਈਜ਼ ਨਹੀਂ ਕਰਦੇ। ਜਦੋਂ ਕੰਪੈਲ ਕਰਦੇ ਨੇ ਤੇ ਉਦੋਂ ਮਾਮਲਾ ਵਿਗੜ ਜਾਂਦਾ ਆ। ਸਿੱਖ ਪਰਿਵਾਰਾਂ ਦੇ ਵਿੱਚੋਂ ਕ੍ਰਿਸਚਨ ਬਣਨ ਦਾ ਮੇਜਰ ਕਾਰਨ ਇਹ ਆ ਕਿ ਉਹ ਐਡਵਾਈਜ਼ਰ ਨੇ ਜਿਹੜੇ ਉਹ ਕੰਪੈਲ ਕਰਦੇ ਨੇ ਤੇ ਉਹ ਲੋਕ ਕ੍ਰਿਸਚਨ ਬਣੀ ਜਾਂਦੇ ਨੇ। ਮੇਰੇ ਨੌਲੇਜ ਵਿੱਚ 700-800 ਬੰਦਾ ਜਿਹੜਾ ਸਿੱਖਾਂ ਤੋਂ ਕ੍ਰਿਸਚਨ ਬਣ ਗਿਆ। ਕੋਈ ਧੱਕੇਸ਼ਾਹੀ ਦਾ ਕਿਤੇ ਵੀ ਧੱਕੇਸ਼ਾਹੀ ਦੇ ਨਾਲ ਇਹੋ ਹਾਲ ਹੀ ਤੁਹਾਡੇ ਮੈਂ ਆਮ ਲੈਕਚਰ ਸੁਣਦਾ ਆ ਕਿ ਜਦੋਂ ਕਿਸੇ ਨੂੰ ਆਪਾਂ ਧੱਕੇ ਨਾ ਮਨਾਵਾਂਗੇ ਤੇ ਉਹ ਇੱਕ ਦਿਨ ਬਾਗੀ ਹੋ ਜਾਏਗਾ। ਦੇਖੋ ਆਪਣੀ ਔਲਾਦ ਆ, ਤੁਸੀਂ ਉਹਨੂੰ ਧੱਕਾ ਕਰੋਗੇ ਵੀ ਇੰਨੇ ਵਜੇ ਆ ਕੇ ਤੂੰ ਪੈਣਾ ਵੀ ਉਹ ਅਗਲਾ ਥੋੜੇ ਦਿਨ ਤੋਂ ਬਾਅਦ ਸਟੈਂਡ ਲੱਗਾ ਤੂੰ ਤਾਂ ਰੋਜ਼ ਹੀ ਇਹ ਕੰਮ ਕਰਦਾ। ਰੋਜ਼ ਹੀ ਕੰਮ ਕਰਦਾ। ਦੇਖੋ ਕੋਈ ਵੀ ਜਿਹੜੀ ਚੀਜ਼ ਹੈ ਨਾ ਉਹਨੂੰ ਜਦੋਂ ਧੱਕਾ ਕਰਾਂਗੇ ਤੇ ਉਹਦਾ ਰਿਜ਼ਲਟ ਮਾੜਾ ਆਏਗਾ। ਟੁੱਟ ਜਾਂਦੀ ਚੀਜ਼ ਕੋਈ ਜਦੋਂ ਬੰਦਾ ਅੰਦਰੋਂ ਟੁੱਟ ਜਾਂਦਾ ਨਾ ਫਿਰ ਉਹਨੂੰ ਜੋੜਨਾ ਸਭ ਤੋਂ ਵੱਡੀ ਮੁਸ਼ਕਲ ਹੈ, ਬਾਗੀ ਹੋ ਜਾਂਦਾ ਹੈ। ਕੋਈ ਧਰਮ ਇੱਕ ਵਿਸ਼ਵਾਸ ਆ ਤੇ ਜਦੋਂ ਕਿਸੇ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਤੇ ਉਹ ਫਿਰ ਖਤਮ ਕਹਾਣੀ ਹੋ ਜਾਂਦੀ ਆ। ਪਹਿਲੀ ਵਾਰੀ ਆਏ ਹੋ ਤੁਸੀਂ? ਨਹੀਂ ਜੀ, ਮੈਂ ਦੂਸਰੀ ਤੀਸਰੀ ਵਾਰ ਆਇਆ। ਕੀ ਹੁਣ ਸੁਨੇਹਾ ਦੋਗੇ ਆਪਣੇ ਇੱਥੇ ਜਾ ਕੇ? ਦੇਖੋ ਜੀ, ਮੇਰਾ ਤੇ ਇੱਕ ਸੁਨੇਹਾ ਆ ਕਿ ਸਾਡੇ ਦੋਵੇਂ ਜਿਹੜੇ ਮੁਲਕ ਨੂੰ ਇੱਕ ਹੋ ਜਾਣ ਤੇ ਲੋਕਾਂ ਦੀ ਸੋਚ ਬਦਲ ਜਾਏ। ਕੋਈ ਜਿੰਨਾ ਪੈਸਾ ਅਸੀਂ ਡਿਫੈਂਸ ਤੇ ਲਾ ਰਹੇ ਹਾਂ ਦੋਵੇਂ ਮੁਲਕ, ਇਹ ਲੋਕਾਂ ਦੀ ਭਲਾਈ ਵਾਸਤੇ, ਇਹ ਖੁਸ਼ਹਾਲੀ ਲਈ ਲੱਗ ਜਾਵੇ ਤੇ ਲੋਕਾਂ ਦੀ ਹਾਲਤ ਬਿਹਤਰ ਹੋ ਜਾਏ। ਮੇਰਾ ਮੈਸੇਜ ਤੇ ਪਿਛਲੀ ਵਾਰ ਵੀ ਇਹੋ ਸੀ ਤੇ ਇਸ ਵਾਰ ਹੀ ਹੋਇਆ ਕਿਉਂਕਿ ਅਸੀਂ ਕਿਹਦੇ ਨਾਲ ਲੜ ਰਹੇ? ਅਸੀਂ ਆਪਸ ਵਿੱਚ ਲੜੀ ਜਾਂਦੇ ਹਾਂ। ਵੇਖੋ ਗੱਲ ਤੇ ਨਾ ਵੀ ਕਿਹਦੇ ਨਾਲ ਲੜਦੇ ਅਸੀਂ ਕਸੂਰੋਂ ਉੱਠ ਕੇ ਗਏ ਹਾਂ। ਕੋਈ ਵੀ ਕੰਮ 90% ਲੋਕ ਸਾਡੇ ਪਾਸੋਂ ਉੱਠ ਕੇ ਆਏ ਨੇ ਤੇ ਕਿਹਦੇ ਨਾਲ ਲੜਨਾ? ਅਸੀਂ ਕਸੂਰ ਰਾਜਾ ਜੰਗ ਚ ਉੱਠ ਕੇ ਗਏ। ਰਾਏ ਜੰਗ ਤੋਂ ਸਟੇਸ਼ਨ ਉੱਤੇ ਸਾਡੇ ਮਕਾਨ ਅਜੇ ਵੀ ਖਲੋਤੇ ਨੇ। ਹਾਂਜੀ, ਜਿਹੜੀ ਡਬਲ ਸਟੋਰੀ ਬਿਲਡਿੰਗ ਹੈ ਨਾ, ਨਿਸ਼ਾਨੀ ਉੱਥੋਂ ਦੀ ਤੁਹਾਡਾ ਕੋਈ ਬੰਦਾ ਵੀਡੀਓ ਦੇਖ ਕੇ ਬਣਾ ਦੇਗਾ। ਦੇਖੋ ਉੱਥੇ ਨਿਸ਼ਾਨੀ ਜਿਹੜਾ ਸਾਡਾ ਪਿੰਡ ਦੇ ਵਿੱਚ ਘਰ ਸੀ ਨਾ ਉਹ ਬਹੁਤ ਛੋਟਾ ਸੀ ਜਗ੍ਹਾ ਤੇ ਸਾਡੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ 4 ਮੈਰਿਜ ਸਨ ਔਰ ਪੇਰੋ ਕੀ ਪੱਤੀ ਸੀ ਸਾਡੀ ਔਰ ਕੱਟੇ ਸਾਡੀ ਹੱਲ ਸੀ। ਕੱਟੇ ਕੋਈ ਕਿਤੇ ਬਜ਼ੁਰਗਾਂ ਨੇ ਕੋਈ ਗੱਲ ਕੀਤੀ ਸੀ, ਸ਼ਰਤ ਲਾਈ ਕਿਸੇ ਨਾਲ ਤੇ ਉਹਨਾਂ ਨੇ ਕਿਹਾ ਵੀ ਤੂੰ ਹੱਥ ਬੰਨ੍ਹ ਕੇ ਤੇ ਮੱਝ ਚੁੰਗ ਜਾਵੇਂ ਤੇ ਤੈਨੂੰ ਮੱਝ ਦੇ ਦਿਆਂਗੇ। ਉਹਨਾਂ ਨੇ ਹੱਥ ਪਿੱਛੇ ਬੰਨ੍ਹ ਦਿੱਤੇ ਤੇ ਉਹਨਾਂ ਬਜ਼ੁਰਗਾਂ ਨੇ ਮੱਝ ਚੁੰਗ ਲਈ ਪੂਰੀ ਤੇ ਉਹਨਾਂ ਦੇ ਹਾਸੇ ਨਾਲ ਉਹਦਾ ਨਾਂ ਕੱਟਾ ਰੱਖਤਾ ਤੇ ਜਿਹੜੀ ਉਦੋਂ ਗਾਂ ਦੀ ਪਾਪੂਲੇਸ਼ਨ ਸੀ ਉਹ ਸਾਰੇ ਫਿਰ ਕੱਟੇ ਆਖਣ ਲੱਗ ਪਏ। ਸਾਡੇ ਵੀ ਇੱਥੇ ਕਈਆਂ ਨੂੰ ਕੱਟੇ ਕਹਿੰਦੇ ਪਰ ਉਹਨਾਂ ਦਾ ਰੰਗ ਬਹੁਤਾ ਕਾਲਾ ਹੋਵੇ ਤਾਂ ਕੱਟਾ ਕਹਿੰਦੇ। ਨਹੀਂ ਵੇਖੋ ਜੀ, ਇੱਥੇ ਤਾਂ ਕੁਝ ਹੋਰ ਗੱਲ ਹੈ ਨਾ, ਪਰ ਸਾਡੇ ਬਜ਼ੁਰਗਾਂ ਦੀ ਇਹ ਹੈਸੀਅਤ ਸੀ। ਇੱਕ ਤੁਹਾਨੂੰ ਮੈਂ ਹੋਰ ਨਿਸ਼ਾਨੀ ਦੱਸ ਦਿੰਦਾ, ਇਹ ਤਕਰੀਬਨ 35 ਤੇ 40 ਦੇ ਕਰੀਬ ਦੀ ਗੱਲ ਆ। ਮੁੜ ਕੇ ਸਾਡੇ ਦਾਦੀ ਜੀ ਐਕਸਪਾਇਰ ਹੋ ਗਏ ਸਨ। ਜੋ ਵੀ ਬੱਚਾ ਉਸ ਟਾਈਮ ਤੇ ਰੋਜ਼ਾ ਰੱਖਦਾ ਸੀ ਰਾਈ ਜੰਗ ਵਿੱਚ, ਉਹਨੂੰ ਸਾਡੇ ਦਾਦੀ ਜੀ ਇੱਕ ਚਾਂਦੀ ਦਾ ਸਿੱਕਾ ਦਿੰਦੇ ਸਨ ਵੀ ਤੂੰ ਰੱਬ ਦਾ ਨਾਂ ਲੈ, ਜੇ ਤੇਰੇ ਕੋਲ ਖਰਚਾ ਕਰਨ ਜੋਗੇ ਪੈਸੇ ਨਹੀਂ ਹੈਗੇ ਤੇ ਪੈਸੇ ਪੁੱਤ ਮੈਥੋਂ ਲੈ ਜੀ। ਰੋਜ਼ਾ ਛੱਡਣ ਵਾਸਤੇ ਤੈਨੂੰ ਕਿਸੇ ਦੇ ਘਰ ਗੁਲਾਮੀ ਨਹੀਂ ਕਰਨੀ ਪਏਗੀ। ਉਹਨਾਂ ਦਾ ਨਾਂ ਸੀ ਮਾਤਾ ਗੁਲਾਬ ਕੌਰ। ਤੇ ਜਦੋਂ ਪਲੇਗ ਦੀ ਬਿਮਾਰੀ ਪਈ ਤੇ ਦਾਦਾ ਜੀ ਦਾਦੀ ਸਾਰੇ ਐਕਸਪਾਇਰ ਹੋ ਗਏ ਪਲੇਗ ਦੀ ਬਿਮਾਰੀ 'ਚ। ਤੇ ਫਾਦਰ ਸਾਹਿਬ ਹੈਗੇ ਸੀ 5 ਸਾਲ ਦੇ, ਭੂਆ ਜੀ 3 ਸਾਲ ਦੇ ਸਨ, ਉਹ ਤਾਂ ਫਿਰ ਨਾਨਕਿਆਂ ਕੋਲ ਹੀ ਪਲੇ। ਤੇ ਜਦੋਂ ਇਹ ਪਾਰਟੀਸ਼ਨ ਹੋਈ ਆ ਉਦੋਂ ਭਰ ਜਵਾਨ ਸਨ ਜਦੋਂ ਹਿੰਦੁਸਤਾਨ ਗਏ ਨੇ। ਮਾਤਾ ਜੀ ਤਾਂ ਚੜ੍ਹਾਈ ਕਰ ਗਏ ਤੇ ਫਾਦਰ ਸਾਹਿਬ ਸਾਡੇ ਅੱਜ ਵੀ ਕਾਇਮ ਨੇ। ਪਿੰਡ ਦੇਖਣ ਨੂੰ ਦਿਲ ਕਰਦਾ? ਪਿੰਡ ਮੈਂ ਗਿਆ ਇੱਕ ਵਾਰੀ ਤੇ ਦੇਖਣ ਨੂੰ ਦਿਲ ਕਰਦਾ। ਹੁਣ ਫਾਦਰ ਸਾਹਿਬ ਦੇ ਜਿਹੜੀ ਮੈਂਟਲੀ ਆ ਨਾ ਉਹ ਅਪਸੈਟ ਨੇ। ਮੇਰਾ ਦਿਲ ਕਰਦਾ ਵੀ ਉਹਨਾਂ ਨੂੰ ਨਾਲ ਲੈ ਕੇ ਆਵਾਂ, ਕੋਈ ਪੁਰਾਣਾ ਬਜ਼ੁਰਗ ਮਿਲ ਜਾਵੇ, ਪਰ ਇਹ ਵੀ ਹੁਣ ਉਹਨਾਂ ਦਾ ਦਿਮਾਗ ਜਿਹੜਾ ਉਹ ਨਹੀਂ ਤੇ ਮੁਸ਼ਕਿਲ ਆ ਰਹੀ ਆ। ਤੇ ਜੇ ਕੁਦਰਤ ਚਾਹਿਆ ਵੀ ਉਹਨਾਂ ਦੀ ਉਮਰ ਤਾਂ ਲੰਮੀ ਹੋਵੇ ਤੇ ਫਿਰ ਉਹਨਾਂ ਨੂੰ ਲੈ ਕੇ ਆਵਾਂਗਾ। ਕੋਸ਼ਿਸ਼ ਅਸੀਂ ਕਰ ਰਹੇ ਵੀ ਉਹ ਠੀਕ ਹੋ ਜਾਣਾ। ਉਹ ਜੇ ਤਾਂ 24 ਘੰਟਿਆਂ ਦੇ ਵਿੱਚ ਕਦੇ ਤਾਂ ਪੂਰੇ 24 ਘੰਟੇ ਠੀਕ ਰਹਿ ਜਾਂਦੇ ਨੇ ਤੇ ਕਦੇ ਵਿੱਚੋਂ ਕਦੇ ਕਮਲ ਮਾਰਨ ਲੱਗ ਪੈਂਦੇ ਨੇ। ਤੁਹਾਨੂੰ ਜਿਹੜੇ ਬੰਦੇ ਜਿਹੜੇ ਪੁਰਾਣੇ ਆ ਉਹ ਨਵੀਆਂ ਗੱਲਾਂ ਭੁੱਲ ਜਾਂਦੇ ਪਰ ਪੁਰਾਣੀਆਂ ਗੱਲਾਂ ਨਹੀਂ ਭੁੱਲਦੇ। ਉਹ ਅੱਜ ਵੀ ਮੈਨੂੰ ਕਹਿੰਦੇ ਨੇ, ਕਹਿੰਦੇ ਜਿਹੜਾ ਆਪਣਾ ਸਟੇਸ਼ਨ ਦੇ ਨਾਲ ਛੱਪੜ ਹੈ ਨਾ, ਇੱਥੇ ਅਸੀਂ ਭਗਤਾਂ ਦੇ ਬੱਚੇ ਫੜਦੇ ਹੁੰਦੇ ਸੀ। ਕਹਿੰਦੇ ਪੜ੍ਹਨ ਜਾਂਦੇ ਸੀ, ਕੋਈ ਬਚਪਨ ਹੁੰਦਾ, ਪੜ੍ਹਨ ਜਾਂਦੇ ਹਾਂ ਤੇ ਬਸਤਾ ਜਿਹੜਾ ਉਸ ਛੱਪੜ ਦੇ ਕੰਢੇ ਰੱਖ ਦਿੰਦੇ ਸੀ ਤੇ ਮੁੜ ਕੇ ਬੱਚੇ ਫੜਨਾ ਪੈਂਦੇ ਸੀ।